ਅਦਾਲਤੀ ਕਾਰਵਾਈ ਦੇ ਦੌਰਾਨ ਅੱਜ ਯੂਐਸ ਦੇ ਇਮੀਗ੍ਰੇਸ਼ਨ ਏਜੰਟਸ ਓਰੇਗਨ ਦੇ ਵਿੱਚ ਉਹਨਾਂ ਨੇ ਮੰਨਿਆ ਵੀ ਉਹਨਾਂ ਨੂੰ ਰੋਜ਼ਾਨਾ ਗ੍ਰਿਫਤਾਰ ਕਰਨ ਦੇ ਕੋਟੇ ਮਿਲਦੇ ਸੀਗੇ ਤੇ ਸਪੈਸ਼ਲ ਐਪਸ ਸੀਗੀਆਂ ਜਿਸ ਦੇ ਜ਼ਰੀਏ ਉਹ ਲੋਕਾਂ ਨੂੰ ਟਾਰਗੇਟ ਕਰਦੇ ਸੀਗੇ। ਅੰਡਰ ਓਥ ਇਹ ਜਿਹੜੇ ਅਧਿਕਾਰੀ ਆ ਉਹਨਾਂ ਨੇ ਦੱਸਿਆ ਵੀ ਉਹਨਾਂ ਨੂੰ ਕੋਟਾ ਸੀਗਾ ਵੀ ਰੋਜ਼ਾਨਾ 8 ਗ੍ਰਿਫਤਾਰੀਆਂ ਜਿਹੜੀਆਂ ਉਹ ਤੁਸੀਂ ਕਰਦੀਆਂ ਆ ਤੇ ਸਪੈਸ਼ਲ ਟੈਕਨੋਲੋਜੀ ਦੀ ਵਰਤੋਂ ਕਰਕੇ ਟਾਰਗੇਟਸ ਨੂੰ ਉਹ ਚੂਜ਼ ਕੀਤਾ ਜਾਂਦਾ ਸੀਗਾ। ਇਹ ਜਿਹੜੀਆਂ ਡਿਟੇਲਸ ਆਈਸ ਦੇ ਆਫੀਸਰਸ ਦੇ ਸਰਵੇਲੈਂਸ ਟੂਲਸ ਅਰੈਸਟ ਗੋਲਸ ਆ ਉਸ ਦੇ ਬਾਰੇ ਜਿਹੜਾ ਉਹ ਸਾਹਮਣੇ ਆਈਆਂ ਆ। ਇੱਕ ਕਲਾਸ ਐਕਸ਼ਨ ਲਾਸੂਟ ਫਾਈਲ ਕੀਤਾ ਗਿਆ ਸੀ ਇਨੋਵੇਸ਼ਨ ਲਾਅ ਲੈਬ ਇੱਕ ਇਮੀਗ੍ਰੈਂਟ ਰਾਈਟ ਨਾਨ ਪ੍ਰੋਫਿਟ ਆ ਤੇ ਉਹਨਾਂ ਨੇ ਚੈਲੰਜ ਕੀਤਾ ਸੀਗਾ ਆਈਸ ਦੀਆਂ ਇਹਨਾਂ ਪ੍ਰੈਕਟਿਸਿਸ ਨੂੰ ਜਿਸ ਤਰੀਕੇ ਦੇ ਨਾਲ ਇਹ ਲੋਕਾਂ ਨੂੰ ਡਿਟੇਨ ਕਰਦੇ ਸੀ ਵਿਦਆਊਟ ਵਾਰੰਟ ਜਾਂ ਵਿਦਆਊਟ ਪ੍ਰੋਬੇਬਲ ਕਾਜ਼। ਇਹ ਕਲਾਸ ਐਕਸ਼ਨ ਲਾਸੂਟ 'ਚ ਦਾਅਵਾ ਸੀਗਾ ਵੀ ਇਹ ਅਨਕਨਸਟੀਟਿਊਸ਼ਨਲ ਨੇ ਅਰੈਸਟ ਰੇਸ਼ੀਅਲ ਪ੍ਰੋਫਾਈਲਿੰਗ ਜਿਹੜੀ ਉਹ ਹੈਗੀ ਆ। ਸੋ ਫੈਡਰਲ ਜੱਜ ਆ ਉਹਨਾਂ ਨੇ ਪਲੇਂਟਿਫਸ ਦੇ ਨਾਲ ਜੇ ਇੱਕ ਹਿਸਾਬ ਦੇ ਨਾਲ ਐਗਰੀ ਜਿਹੜਾ ਉਹ ਕੀਤਾ ਤੇ ਵਾਰੰਟਲੈਸ ਅਰੈਸਟ ਜਿਹੜੀਆਂ ਓਰੇਗਨ ਦੇ ਵਿੱਚ ਆ ਉਹਨਾਂ ਨੂੰ ਰੋਕਿਆ ਜਿਹੜਾ ਹੋ ਗਿਆ ਸੀਗਾ। ਇਹ ਹੁਣ ਟੈਸਟੀਮੋਨੀ ਦੇ ਤਹਿਤ ਜਿਹੜਾ ਹਰਜੋਤ ਸਿੰਘ ਜੀ ਹੁਣ ਤੁਸੀਂ ਹਿਸਾਬ ਲਾ ਲਓ ਵੀ 3000 ਡੇਲੀ ਅਰੈਸਟ ਦਾ ਟਾਰਗੇਟ ਸੀਗਾ ਜਿਹੜਾ ਸਟੀਵਨ ਮਿਲਰ ਤੇ ਟਰੰਪ ਉਹਨਾਂ ਨੇ ਰੱਖਿਆ ਸੀਗਾ ਤੇ ਕੱਲੇ ਏਜੰਟ ਦੇ ਮੂਹਰੇ ਟਾਰਗੇਟ ਸੀਗਾ ਵੀ ਤੁਸੀਂ 8-8 ਜਣਿਆਂ ਨੂੰ ਗ੍ਰਿਫਤਾਰ ਜਿਹੜਾ ਉਹ ਕਰਨਾ ਆ। ਹੋ ਸਕਦਾ ਵੀ ਇਹ ਜਿਹੜੇ ਸੋ ਕਾਲਡ ਬੋਨਸ ਆ ਉਹ ਇਹਨਾਂ ਕੋਟਿਆਂ ਦੇ ਨਾਲ ਇਹਨਾਂ ਨੇ ਅਟੈਚ ਜਿਹੜੇ ਉਹ ਕੀਤੇ ਹੋਣ ਤਾਂ ਹੀ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਮਾਰੋ ਮਾਰ ਜਿਹੜੀ ਉਹ ਪਈ ਸੀ ਜਿਹੜੀ ਚੀਜ਼ਾਂ ਨੂੰ ਜਿਹੜਾ ਉਹ ਸੰਵਿਧਾਨ ਨੂੰ ਇੱਕ ਹਿਸਾਬ ਦੇ ਨਾਲ ਛਿੱਕੇ ਟੰਗ ਕੇ ਸਾਰਾ ਕੁਝ ਕੀਤਾ ਜਿਹੜਾ ਉਹ ਜਾ ਰਿਹਾ ਸੀ। ਅਦਾਲਤਾਂ ਦੀਆਂ ਵੀ ਗੱਲਾਂ ਇਹਨਾਂ ਦੇ ਦੁਆਰਾ ਨਹੀਂ ਸੀ ਮੰਨੀਆਂ ਜਾ ਰਹੀਆਂ ਜਿਹੜੀਆਂ ਉਹ ਹੈਗੀਆਂ। ਸੋ ਆਪਰੇਸ਼ਨ ਬਲੈਕ ਰੋਜ਼ ਜਿਹੜਾ ਕੀਤਾ ਗਿਆ ਸੀ ਇੱਕ ਜੇਬੀ ਕਰਕੇ ਜਿਹੜੇ ਹੈਗੇ ਆ ਉਹਨਾਂ ਦੇ ਅੰਡਰ ਜਿਹੜਾ ਆਇਡੈਂਟੀਫਾਈ ਆਈਸ ਏਜੰਟ ਉਸਨੇ ਜੇਬੀ ਕਰਕੇ ਆਪਣਾ ਨਾਮ ਦੱਸਿਆ ਆ। ਕਹਿੰਦਾ ਵੀ ਉਹਦੀ ਟੀਮ ਨੂੰ ਜਿਹੜਾ ਉਹ ਦੱਸਿਆ ਗਿਆ ਸੀਗਾ ਵੀ ਵਰਬਲ ਆਰਡਰ ਸੀਗਾ ਵੀ 8 ਅਰੈਸਟ ਰੋਜ਼ਾਨਾ ਜਿਹੜੀਆਂ ਆ ਉਹ ਤੁਸੀਂ ਕਰਦੀਆਂ ਹੈਗੀਆਂ ਆ। ਸੋ ਚਾਹੇ ਤਾਂ ਹੀ ਫਿਰ ਆਪਾਂ ਦੇਖਦੇ ਸੀਗੇ ਵੀ ਕਿਤੇ ਅਪਾਰਟਮੈਂਟ ਕੰਪਲੈਕਸ 'ਚ ਕਿਤੇ ਪਾਰਕਿੰਗ ਲੋਟਸ ਦੇ ਵਿੱਚ ਤੇ ਕਿੱਥੇ ਜਾ ਕੇ ਇਹ ਸਾਰੀਆਂ ਚੀਜ਼ਾਂ ਨੂੰ ਪੂਰੀਆਂ ਕਰਨ ਦੇ ਲਈ ਇਹਨਾਂ ਨੇ ਇਹ ਜਿਹੜੀਆਂ ਕਾਰਵਾਈਆਂ ਕੀਤੀਆਂ ਤੇ ਇਸੇ ਕਾਰਵਾਈਆਂ ਦੇ ਦੌਰਾਨ ਹੀ ਲੋਕਾਂ ਦੇ ਹੱਕਾਂ ਦੀ ਵੀ ਇਹਨਾਂ ਨੇ ਕਈ ਥਾਵਾਂ ਦੇ ਉੱਤੇ ਉਲੰਘਣਾ ਕੀਤੀ ਆ ਤੇ ਆਪਣੇ ਸਾਹਮਣੇ ਹੀ ਆ 2 ਅਮਰੀਕੀ ਸਿਟੀਜ਼ਨ ਤਾਂ ਇਹਨਾਂ ਦੀਆਂ ਗੋਲੀਆਂ ਦਾ ਸ਼ਿਕਾਰ ਉਹ ਹੋ ਚੁੱਕੇ ਆ।